अस्सलाम वालेकुम वीरो। ਤੁਹਾਨੂੰ ਪਤਾ ਹੈ ਕਰੋਨਾ ਦੀ ਵਜ੍ਹਾ ਤੋਂ ਅਸੀਂ ਪਾਰਟੀ ਕਨਵੈਨਸ਼ਨ ਮੁਲਤਵੀ ਕਰਨਾ ਪਿਆ ਸਾਨੂੰ, ਪਰ ऐसा बिल्कुल नहीं है कि ये होना नहीं, होना है लाजमी है। हफ्ते 10 दिन च सूरत हाल वादे होंदी है ते जायजा लैके वीरां नाल सलाह मशवरा करके नवीं तरीक जिहड़ी है ओह तुहानूं दस दित्ती जाएगी। कन्वेंशन मुलतवी करन दा जिहड़ा ओह मैसेज है ओह सारिआं नूं कर दित्ता गया है। थोड़ियां जिहियां गल्लां चलो सानूं टाइम मिल गया, रब दे हर काम च मसलहत हुंदी ते ये भी ਇਹਦੇ 'ਚ ਵੀ ਮਸਲਤ ਸਮਝੋ ਕਿ ਸਾਨੂੰ ਟਾਈਮ ਮਿਲ ਗਿਆ, ਅਸੀਂ ਮਜ਼ੀਦ ਲੋਕਾਂ ਨੂੰ ਦਾਵਤ ਦੇ ਸਕਨੇ ਹਾਂ। ਇਹਦੇ 'ਚ ਮਜ਼ੀਦ ਇੰਜ ਦੇ ਵੀਰ ਇਕੱਠੇ ਕਰ ਜਿਹੜੇ ਕਿ ਮੁਖਲਸ ਹੋਣ ਪੰਜਾਬ ਨਾਲ ਔਰ ਪੰਜਾਬੀ ਕਾਜ਼ ਨਾਲ, ਉਹ ਕੋਈ ਸਿਆਸੀ ਜਮਾਤਾਂ ਦੇ ਟਾਊਟ ਨਾ ਹੋਣ, ਉਹ ਏਜੰਸੀਆਂ ਦੇ ਟਾਊਟ ਨਾ ਹੋਣ, ਬਲਕਿ ਸਿਰਫ ਔਰ ਸਿਰਫ ਉਹ ਮਾਂ ਧਰਤੀ ਦੇ ਰਾਖੇ ਹੋਣ। ਤੇ ਸਾਡੀ ਕੋਸ਼ਿਸ਼ ਵੀ ਇਹੀ ਹੈ ਕਿ ਬਜਾਏ ਕਾਟ ਕਬਾੜ ਇਕੱਠਾ ਕਰਨ ਦੇ ਸੋਹਣਾ ਤੇ ਸੁਚਲ ਜਿਹੜਾ ਹੈ ਉਹ ਵਰਕਰ ਆਏ ਔਰ ਉਹ ਅਹੁਦੇਦਾਰ ਬਣੇ ਔਰ ਉਹ ਇਹਨੂੰ ਸੰਭਾਲੇ। ਇਹ ਪੰਜਾਬ ਦਾ ਜਿਹੜਾ ਮੁੱਦਾ ਹੈ ਇਹ ਕਿਸੇ ਦੁਕਾਨਦਾਰ ਦੇ ਹਵਾਲੇ ਨਹੀਂ ਕੀਤਾ ਜਾ ਸਕਦਾ। ਇਸੇ ਵਾਸਤੇ ਹੀ ਕਦੀ ਇਸ ਚੀਜ਼ ਦੀ ਮੈਨੂੰ ਕੋਈ ਜਲਦੀ ਨਹੀਂ ਰਹੀ ਕਿ ਐਵੇਂ ਹੀ ਖਾਨਾਪੂਰੀ ਵਾਸਤੇ ਜਿਹੜਾ ਅਹੁਦੇਦਾਰ ਬਣਾ ਦਈਏ ਤੇ ਇਹ ਸਾਰੀ ਕੀਤੀ ਕਤਰੀ ਖੂਹ ਚ ਪਾ ਦਈਏ। ਬਹਰਹਾਲ ਕੋਸ਼ਿਸ਼ ਹੀ ਹੁੰਦੀ ਇਨਸਾਨ ਦੀ, ਅੱਗੇ ਰੱਬ ਸੋਹਣੇ ਦੇ ਹੱਥ 'ਚ ਕਈ ਵਾਰੀ ਬੜੇ ਸੋਚੇ ਸਮਝੇ ਫੈਸਲੇ ਵੀ ਖੈਰ ਗਲਤ ਸਾਬਤ ਹੋ ਜਾਂਦੇ ਨੇ, ਲੇਕਿਨ ਆਪਣੇ ਵੱਲੋਂ ਕੋਈ ਕਸਰ ਨਹੀਂ, ਆਪਣੇ ਵੱਲੋਂ ਕੋਈ ਕਮੀ ਨਹੀਂ ਛੱਡਣੀ ਚਾਹੀਦੀ। ਰਾਖੇ ਜਿਹੜੇ ਅਸੀਂ ਬਣਾਉਣੇ ਨੇ ਔਰ ਇਹਨਾਂ ਦੇ ਵਿੱਚੋਂ ਅਸੀਂ ਪੰਜਾਬ ਦੇ 5 ਨਾਇਬ ਸਦਰ ਬਣਾਉਣੇ ਨੇ। PNM ਪੰਜਾਬ ਦੇ ਪਹਿਲੇ ਫੇਜ਼ 'ਚ 5 ਨਾਇਬ ਸਦਰ ਬਣਾਏ ਜਾਣਗੇ ਔਰ ਪਹਿਲੀ ਵਾਰੀ ਚੁੱਕੇ ਸਾਡੀ ਮਜਬੂਰੀ ਹੈ ਅਸੀਂ ਇਹ ਨਾਮਜ਼ਦਗੀ ਕਰਾਂਗੇ, ਲੇਕਿਨ ਉਸ ਤੋਂ ਬਾਅਦ 1 ਸਾਲ ਦੀ ਮੁੱਦਤ ਹੋਏਗੀ ਇਹਨਾਂ ਦੀ। ਉਸ ਤੋਂ ਬਾਅਦ ਜਿਹੜਾ ਇੰਤਖਾਬ ਹੋਏ ਕਰੇਗਾ ਉਹ ਚੋਣਾਂ ਦੇ ਜ਼ਰੀਏ ਹੋਏਗਾ, ਕਿਉਂਕਿ ਜਮਹੂਰੀ ਜਮਾਤ ਹੈ ਔਰ ਪੂਰੀ ਤਰ੍ਹਾਂ ਜਮਹੂਰੀ ਤਰੀਕੇ ਨਾਲ ਹੀ ਕਿਆਦਤ ਲਿਆਂਦੀ ਜਾਇਆ ਕਰੇਗੀ। ਪਾਰਟੀ ਦੀ 5 ਨਾਇਬ ਸਦਰ ਬਣਾਇਆ ਜਾਣ ਕਰਨਗੇ ਹਰ ਸਾਲ। ਇਸੇ ਤਰ੍ਹਾਂ ਜਿਹੜੇ ਡਿਵੀਜ਼ਨਲ ਸਦਰ ਨੇ ਉਹ ਵੀ ਜਮਹੂਰੀ ਤਰੀਕੇ ਨਾਲ ਹੀ ਅੱਗੇ ਤੋਂ ਬਣਾਏ ਜਾਣ ਕਰਨਗੇ। ਲਾਈਕਵਾਈਜ਼ ਥੱਲੇ ਆ ਜਾਓ ਤੇ 36 ਜ਼ਿਲ੍ਹੇ ਨੇ ਸਾਡੇ, ਉਹਨਾਂ ਦੇ ਵੀ ਸਦਰ ਅਸੀਂ ਇਸੇ ਤਰ੍ਹਾਂ ਹੀ ਇਲੈਕਸ਼ਨ ਦੇ ਜ਼ਰੀਏ ਬਣਾਇਆ ਕਰਾਂਗੇ। ਇਹ ਇੱਕ ਲਿਹਾਜ਼ ਨਾਲ ਮਿਸਾਲੀ ਜਮਹੂਰੀ ਜਮਾਤ ਹੋਏਗੀ ਜਿਹੜੀ ਕਿ ਮਜ਼ਹਬ ਮਸਲਕ ਤੋਂ ਹਟ ਕੇ ਮੁਤਦਿਲ ਮਜ਼ਾਜ ਲੋਕਾਂ ਦੇ ਉੱਤੇ, ਪੰਜਾਬੀਆਂ ਦੇ ਉੱਤੇ ਮਬਨੀ ਹੋਏਗੀ ਔਰ ਇਹਦਾ ਮਕਸਦ ਜਿਹੜਾ ਹੈ ਉਹ ਲੋਕਾਈ ਨੂੰ ਇਕੱਠਾ ਕਰਨਾ ਹੋਏਗਾ। ਇਹ ਜਿਹੜੇ ਤਨਾਕ ਨੇ ਮਜ਼ਹਬੀ ਬੁਨਿਆਦਾਂ ਤੇ ਜਾਂ ਮਸਲਕੀ ਬੁਨਿਆਦਾਂ ਤੇ ਪੈਦਾ ਕੀਤੇ ਗਏ ਨੇ, ਇਹਨਾਂ ਨਾਲ ਇਹਨਾਂ ਦਾ ਇਸ ਜਮਾਤ ਦਾ ਨਹੀਂ ਤਾਲੁਕ ਹੋਏਗਾ। ਸਾਡਾ ਤਾਲੁਕ ਹੋਏਗਾ ਇਸ ਗੱਲ ਨਾਲ ਕਿ ਅਸੀਂ ਬਕਾਏ ਬਾਹਮੀ ਜਿਹੜੀ ਹੈ ਆਪਸ 'ਚ ਜਿਹੜੀ ਮਾਸ਼ਰਤ ਹੈ, ਆਪਸ 'ਚ ਜਿਹੜਾ ਭਾਈਚਾਰਾ ਪੰਜਾਬੀਆਂ ਦਾ ਉਹਨੂੰ ਵਧਾਈਏ। ਉਹ ਜਿਹੜਾ ਕਿ ਵਿਆਹ ਦੌਰ ਤੋਂ ਬਾਅਦ ਖਾਸ ਤੌਰ ਤੇ ਬਹੁਤ ਘਟਿਆ, ਉਹਨੂੰ ਵਧਾਈਏ। ਬਰਾਦਰੀਆਂ ਨੂੰ ਬਰਾਦਰੀਜ਼ਮ ਖਤਮ ਕਰਕੇ ਕੌਮੀ ਸੋਚ ਸਾਹਮਣੇ ਲਿਆਈਏ ਔਰ ਸਾਰੀਆਂ ਬਰਾਦਰੀਆਂ ਨੂੰ ਇੱਕ ਪਲੇਟਫਾਰਮ ਤੇ ਇਕੱਠਾ ਕਰ ਦਈਏ ਔਰ ਇੱਕ ਕੌਮ ਬਣਾਈਏ, ਇੱਕ ਬਾਸ਼ਊਰ ਕੌਮ ਬਣਾਈਏ ਜਿੰਦੀ ਕੌਮੀ ਸਿਆਸੀ ਸੋਚ ਜਿਹੜੀ ਹੈ ਉਹ ਪੁਖਤਾ ਹੋਵੇ, ਉਹ ਦਰੁਸਤ ਹੋਵੇ। ਉਹ ਬਜਾਏ ਇਸਦੇ ਕਿ ਸੋਚੀ ਜਾਏ ਜਾਂ ਥਾਣਾ ਕਚਹਿਰੀ ਸੋਚੀ ਜਾਏ, ਉਹ ਵੱਡਾ ਸੋਚੇ। ਅਸੀਂ ਚਾਹੁੰਦੇ ਹਾਂ ਪੰਜਾਬੀ ਇੱਕ ਦੁਨੀਆ ਦੀ ਮਿਸਾਲੀ ਤਰੀਨ ਕੌਮ ਹਰ ਹਵਾਲੇ ਨਾਲ ਬਣੇ। ਸਾਡੇ ਇੱਥੇ ਹਵਾਲੇ ਦਿੱਤੇ ਜਾਂਦੇ ਨੇ, ਸਾਡੇ ਬੜੇ ਵੱਡੇ ਸੂਰਮੇ ਗੁਜ਼ਰੇ ਨੇ, ਹੋ ਗੁਜ਼ਰੇ ਜੰਗ ਗੁਜ਼ਰੇ ਨੇ। ਫਿਰ ਇਸੇ ਤਰ੍ਹਾਂ ਸੂਰਜਵਾਨਾਂ ਦੇ ਵਿੱਚ ਦੀ ਗੱਲ ਕਰੀਏ ਤੇ ਸਾਡੇ 7 ਸੂਫੀਆਂ ਤੋਂ ਵੱਡਾ ਸੂਰਜਵਾਨ ਕੌਣ ਹੋਣਾ ਹੈ। ਲਿਹਾਜ਼ਾ ਇਹ ਅੱਜ ਦਾ ਦੌਰ ਜਿਹੜਾ ਹੈ ਇਹ ਵੀ ਇੱਕ ਤਰ੍ਹਾਂ ਦੀ ਸੂਫੀਆਂ ਦੀ ਸੋਚ ਨੂੰ ਲੈ ਕੇ ਚੱਲਣ ਵਾਲਾ ਹੈ। ਇਹ ਹਕਮਤ ਹੋਵੇ, ਦਿਨਾਈ ਹੋਵੇ ਪੰਜਾਬੀਆਂ 'ਚ
ਉਹ ਨਫਾ ਨੁਕਸਾਨ ਸਮਝਦੇ ਹੋਣ, ਉਹ ਆਪਣਾ ਸੱਜਣ ਦੁਸ਼ਮਣ ਸਿਆਣਦੇ ਹੋਣ, ਉਹ ਆਪਣਾ ਘਰ ਜਿਹੜਾ ਹੈ ਉਹ ਠੀਕ ਰੱਖਣ ਦੀ ਖਾਹਿਸ਼ ਰੱਖਦੇ ਹੋਣ। ਜੰਗਾਂ ਦੁਨੀਆ ਦੀਆਂ ਜਿੰਨੀਆਂ ਸਿਆਣੀਆਂ ਕੰਮਾਂ ਨੇ ਤੁਸੀਂ ਜਾਣਦੇ ਹੋ, ਅਮਰੀਕਾ ਤੋਂ ਲੈ ਕੇ ਤੇ ਹੋਰ ਵੱਡੀਆਂ ਤਾਕਤਾਂ ਤੱਕ, ਉਹ ਸਾਰੀਆਂ ਆਪਣੇ ਘਰ ਤੋਂ ਹਜ਼ਾਰਾਂ ਮੀਲ ਦੂਰ ਰੱਖ ਕੇ ਜੰਗਾਂ ਲੜਦੀਆਂ ਨੇ, ਘਰ ਦੇ ਵਿੱਚ ਆਪਣੇ ਨਹੀਂ ਲੜਦੀਆਂ। ਲਿਹਾਜ਼ਾ ਅਸੀਂ ਵੀ ਇਹ ਜਿਹੜਾ ਘਰ ਦੇ ਵਿੱਚ ਇੱਕ ਦੂਜੇ ਨਾਲ ਦੁਸ਼ਮਣੀਆਂ ਪਾਈਆਂ ਨੇ, ਇਹ ਖਤਮ ਕਰਕੇ ਅਸੀਂ ਆਪਣਾ ਦੁਸ਼ਮਣ ਬਾਹਰ ਲੜਨਾ, ਔਰ ਬਾਹਰ ਹੈ ਉਹੀ ਦੁਸ਼ਮਣ ਸਾਨੂੰ ਘਰਾਂ 'ਚ ਲੜਾਉਂਦਾ ਹੈ, ਤੇ ਅਸੀਂ ਉਹਦੇ ਖਿਲਾਫ ਇਕੱਠੇ ਹੋਣਾ, ਉਹਦੇ ਖਿਲਾਫ ਇਕਮੁੱਠ ਹੋ ਕੇ ਜਦੋਜਹਿਦ ਕਰਨੀ ਹੈ। ਔਰ ਪੰਜਾਬ ਦੇ ਖਿਲਾਫ ਜਿਹੜੀਆਂ ਸਾਜ਼ਿਸ਼ਾਂ ਹੋ ਰਹੀਆਂ ਨੇ ਵੰਡ ਦੀਆਂ ਅੱਗੇ ਪਿੱਛੇ, ਇਹਨਾਂ ਸਾਜ਼ਿਸ਼ਾਂ ਦਾ ਮੁਕਾਬਲਾ ਕਰਨਾ। ਤੇ ਪਹਿਲੀ ਸਟੇਜ ਤੇ ਇਸੇ ਗੱਲੋਂ ਸਾਨੂੰ ਨਾ ਸਿਰਫ ਇਹ ਕਿ ਮੁਖਲਸ ਵੀਰ ਚਾਹੀਦੇ ਨੇ, ਬਲਕਿ ਸਿਆਣੇ ਵੀਰ ਵੀ ਚਾਹੀਦੇ ਨੇ। ਲਿਹਾਜ਼ਾ ਪਹਿਲੀ ਸਟੇਜ ਤੇ ਅਗਰ ਅਸੀਂ ਭਰਤੀ ਨਹੀਂ ਕਰਾਂਗੇ ਤੇ ਸਾਨੂੰ ਕੋਈ ਫਰਕ ਨਹੀਂ ਪੈਂਦਾ, ਕਿਉਂਕਿ ਸ਼ੁਰੂ ਤੋਂ ਕਲੀਅਰ ਹੋਣੀ ਚਾਹੀਦੀ ਤੁਹਾਡੀ ਸੋਚ, ਔਰ ਉਸ ਤੋਂ ਬਾਅਦ ਫਿਰ ਲੁਕਾਈ ਜੁੜਦੀ ਜਾਂਦੀ, ਨਜ਼ਰੀਆ ਆਮ ਹੁੰਦਾ ਜਾਂਦਾ ਹੈ, ਸਾਡਾ ਮਨਸ਼ੂਰ ਸਮਝ ਆਉਂਦਾ ਜਾਂਦਾ ਲੋਕਾਂ ਨੂੰ, ਤੇ ਫਿਰ ਜਿਹੜਾ ਉਹ ਹਰ ਸਤ੍ਹਾ ਤੇ ਜਿਹੜਾ ਲੋਕ ਇਹ ਜਮਾਤ ਜੁਆਇਨ ਕਰਨਗੇ। ਲੇਕਿਨ ਬੁਨਿਆਦੀ ਚੀਜ਼ ਇਹੀ ਹੈ ਕਿ ਪਹਿਲੇ ਜਮਾਤ ਨਾਲ ਮੁਖਲਸ ਹੋਣ। ਇੰਜ ਦੇ ਲੋਕ ਬਿਲਕੁਲ ਸਾਨੂੰ ਨਹੀਂ ਚਾਹੀਦੇ ਕਿ ਜਿਹੜੇ ਹਰ ਪਾਸੇ ਹੀ ਖੇਡਦੇ। ਸਾਨੂੰ ਸਿਰਫ ਪੰਜਾਬ ਨੈਸ਼ਨਲ ਮੂਵਮੈਂਟ ਦੇ ਐਕਸਕਲੂਸਿਵ ਵੀਰ ਚਾਹੀਦੇ ਨੇ, ਜਿਹੜੇ ਕਿ ਸਾਡੇ ਨਾਲ ਜੁੜਨ ਔਰ ਇਹਨੂੰ ਆਪਣੀ ਜਮਾਤ ਸਮਝਦੇ ਹੋਏ ਸਿਰਫ ਇਹਨੂੰ ਆਪਣੀ ਜਦੋਜਹਿਦ ਕਰਨੀ। ਤੁਸੀਂ ਜਦੋਜਹਿਦ ਕਿਸੇ ਨਾਲ ਹੀ ਲੱਗ ਕੇ ਕਰਨੀ ਹੁੰਦੀ ਹੈ, ਐਵੇਂ ਕਦੀ ਇੱਧਰ ਟੁਰ ਗਏ ਕਦੀ ਉੱਧਰ ਟੁਰ ਗਏ, ਇੰਝ ਜਦੋਜਹਿਦ ਨਹੀਂ ਹੁੰਦੀ। ਸੋ ਇਹ ਜਦੋਜਹਿਦ ਜਿਹੜੀ ਹੈ ਇਹਦੇ ਵਾਸਤੇ ਜ਼ਰੂਰੀ ਹੈ ਅਸੀਂ ਇੱਕ ਮੁਤਹਿਦ ਹੋ ਕੇ ਇੱਕ ਜਮਾਤ, ਇੱਕ ਪਲੇਟਫਾਰਮ ਦੇ ਜ਼ਰੀਏ ਜਦੋਜਹਿਦ ਕਰੀਏ। ਮੈਂ ਅੱਗੇ ਵੀ ਬੜੀ ਦੱਸਿਆ ਵੀ ਬੜੇ ਲੋਕਾਂ ਕੋਸ਼ਿਸ਼ ਕੀਤੀ ਹੈ ਕਿ ਸਾਨੂੰ ਆਪਣੀ ਰਾਹ ਤੋਂ ਹਟਾ ਦਿੱਤਾ ਜਾਏ, ਸਾਨੂੰ ਕੰਮ ਨਾ ਕਰਨ ਦਿੱਤਾ ਜਾਏ, ਜਾਂ ਕਮ ਅਜ਼ ਕਮ ਅਸੀਂ ਇਹ ਕਿ ਜਮਾਤ ਨਾ ਬਣਾਈਏ, ਕਿਸੇ ਇੱਕ ਸਿਆਸੀ ਜਮਾਤ ਨੂੰ ਦੇ ਹਮਾਇਤੀ ਬਣ ਜਾਈਏ। ਜਿਹਦਾ ਨੈਸ਼ਨਲਿਸਟ ਵੀ ਬੜੇ ਵੇਖਦਾ ਪਿਆ ਝੂਠੇ ਸੱਚੇ, ਜਿਹਨਾਂ ਸਭ ਨੂੰ ਪਤਾ ਹੈ ਕਿ 72 ਸਾਲਾਂ 'ਚ ਇਹਨਾਂ ਨੇ ਜਮਾਤਾਂ ਕੁਛ ਨਹੀਂ ਕੀਤਾ, ਇਹਦੇ ਬਾਵਜੂਦ ਉਹ ਵਕਾਲਤ ਕੀਤੀ ਜਾਂਦੇ ਨੇ ਕਿਸੇ ਇੱਕ ਜਮਾਤ ਦੀ। ਤੇ ਉਹ ਮੁਨਾਫਕਤ ਅਸੀਂ ਨਹੀਂ ਕਰਨੀ, ਸੱਚੇ ਦਿਲ ਨਾਲ ਦਿਲ ਲਾ ਕੇ ਜੀ ਲਾ ਕੇ ਮਿਹਨਤ ਕਰਨੀ ਜਮਾਤ ਬਣਾਉਣ ਵਾਸਤੇ, ਪੰਜਾਬੀਆਂ ਦੀ ਆਪਣੀ ਜਮਾਤ ਬਣਾਉਣ ਵਾਸਤੇ, ਪੰਜਾਬੀਆਂ ਦੇ ਪੰਜਾਬ ਦੇ ਰਾਖਿਆਂ ਦੀ ਜਮਾਤ ਬਣਾਉਣ ਵਾਸਤੇ, ਧਰਤੀ ਦੇ ਰਾਖਿਆਂ ਦੀ ਜਮਾਤ ਬਣਾਉਣ ਵਾਸਤੇ, ਜਿਹੜਾ ਪੰਜਾਬੀਆਂ ਦੇ ਮਫਾਦਾਤ ਦਾ ਹਰ ਸਤ੍ਹਾ ਤੇ ਤਹਫ਼ੁਜ਼ ਕਰੇ, ਜਿਹੜਾ ਰੋਜ਼ਗਾਰ ਤੋਂ ਲੈ ਕੇ ਮੁਈਸ਼ਤ ਤੋਂ ਲੈ ਕੇ ਪਾਣੀ ਦੇ ਮਸਲਿਆਂ ਤਿੱਕਰ ਔਰ ਜ਼ੁਬਾਨ ਤਿੱਕਰ ਹਰ ਥਾਂ ਅਵਲ ਆਖਰ ਪੰਜਾਬ ਮੰਨਦਾ ਹੋਏ ਤੇ ਸਮਝਦਾ ਹੋਏ। ਰੱਬ ਰਾਖਾ ਵੀਰੋ, ਆਪਣਾ ਖਿਆਲ ਰੱਖਿਆ ਜੀ।